ਅੱਜ ਕੱਲ ਇਹ ਟ੍ਰੈਂਡ ਚੱਲ ਗਿਆ ਕਿ ਡਾਲਰ ਵੀ ਸੱਟੇ ਜਾਂਦੇ ਨੇ, ਯੂਰੋ ਸੱਟੇ ਜਾਂਦੇ ਨੇ। ਮੈਂ ਕਹਿੰਦਾ ਵਾ ਨਹੀਂ, ਅਗਰ ਉਹ ਦੱਸਿਆ ਜਾਂਦਾ ਨਾ ਕਿ ਅੱਧੇ ਘੰਟੇ ਦਾ ਪ੍ਰੋਗਰਾਮ ਹੋਵੇਗਾ ਤੇ ਸੁਣਨ ਵਾਲੇ ਕਹਿੰਦੇ ਕਿ ਅਸੀਂ ਫਿਰ ਲੈਣ ਕੀ ਆਉਣਾ ਹੈ। ਐਸੇ ਦੋਸਤ ਦੇ ਨਾਲ ਜ਼ਿਆਦਾ ਦੋਸਤੀ ਵਧਾਣੀ ਹੀ ਨਹੀਂ ਚਾਹੀਦੀ। ਜਦੋਂ ਦੇਸੀ ਗਾਉਣ ਗਾਣੇ ਹੋਣ ਤੇ ਉਹ ਪੂਰੀ ਰਾਤ ਬਹਿ ਕੇ ਗਾਉਣ ਗਾ ਲੈਂਦੇ ਨੇ। ਮੈਨੂੰ ਇੰਜ ਲੱਗਦਾ ਜਿਵੇਂ ਅਸੀਂ ਕਿੱਡਾ ਵੱਡਾ ਇਹਸਾਨ ਕਰ ਰਹੇ ਹਾਂ। ਬਿਸਮਿल्लाहिर्रहमानिर्रहीम। सब दोस्तों ਨੂੰ मेरी तरफों अस्सलाम वालेकुम। अल्लाह ताला दी तौफीक नाल इशा दी नमाज मैं बा जमात अदा की है। मेरे साथी ਜਿਹੜੇ ਮੇਰੇ ਨਾਲ ਨਮਾਜ਼ ਪੜ੍ਹ ਰਹੇ ਸਨ ਉਹਨਾਂ ਦਾ ਮੋਬਾਈਲ ਵੱਜਣਾ ਸ਼ੁਰੂ ਹੋ ਗਿਆ। ਪਹਿਲੇ ਤੇ ਗੁਜ਼ਾਰਿਸ਼ ਹੈ ਕਿ ਜਦੋਂ ਤੁਸੀਂ ਨਮਾਜ਼ ਵਾਸਤੇ ਜਾਂਦੇ ਹੋ ਮਸਜਿਦ ਦੇ ਵਿੱਚ ਤੇ ਆਪਣੇ ਮੋਬਾਈਲ ਨੂੰ ਆਫ ਕਰ ਦਿਆ ਕਰੋ ਜਾਂ ਉਹਨੂੰ ਸਾਇਲੈਂਟ ਤੇ ਲਾ ਲਿਆ ਕਰੋ। ਕਿਸੇ ਦੀ ਤਰਫ ਆਉਨੇ ਆ ਕਿ ਉਹਨਾਂ ਦਾ ਮੋਬਾਈਲ ਵੱਜਣਾ ਸ਼ੁਰੂ ਹੋ ਗਿਆ। ਪਹਿਲੀ ਰਕਾਤ ਹੀ ਸੀ। ਉਸ ਤੋਂ ਬਾਅਦ ਜਦੋਂ ਉਹ ਬੈਲ ਵੱਜਦੀ ਰਹੀ 3-4 ਦਫਾ ਜਮਾਤ ਦੇ ਦੌਰਾਨ ਕਾਲ ਆਈ ਹੈ। ਗੱਲ ਕਰਨ ਦਾ ਮਕਸਦ ਇਹ ਵੇ ਕਿ ਐਸਾ ਦੋਸਤ ਜਿਹਨੂੰ ਇਹ ਵੀ ਨਹੀਂ ਪਤਾ ਕਿ ਨਮਾਜ਼ ਦਾ ਕੀ ਟਾਈਮ ਹੈ, ਖੁਦ ਤੇ ਉਹ ਬੇਨਮਾਜ਼ੀ ਹੈ, ਐਸੇ ਦੋਸਤ ਦੇ ਨਾਲ ਜ਼ਿਆਦਾ ਦੋਸਤੀ ਵਧਾਣੀ ਹੀ ਨਹੀਂ ਚਾਹੀਦੀ। ਇਨਸਾਨ ਆਪਣੀ ਮਹਿਫਲ ਤੋਂ ਜਾਣਿਆ ਜਾਂਦਾ ਹੈ। ਜਿਸ ਤਰ੍ਹਾਂ ਦੇ ਤੁਹਾਡੇ ਦੋਸਤ ਹੋਣਗੇ ਲੋਕਾਂ ਦੀ ਤੁਹਾਡੇ ਬਾਰੇ 'ਚ ਉਹੀ ਰਾਏ ਕਾਇਮ ਹੋ ਜਾਏਗੀ। ਦੋਸਤ ਐਸੇ ਬਣਾਓ ਜਿਹੜੇ ਖੁਦ ਵੀ ਨਮਾਜ਼ ਪੜ੍ਹਦੇ ਹੋਣ ਜਾਂ ਕਮ ਸੇ ਕਮ ਉਹਨਾਂ ਨੂੰ ਇੰਨਾ ਸ਼ਊਰ ਹੋਏ ਕਿ ਨਮਾਜ਼ ਦਾ ਟਾਈਮ ਕੀ ਹੈ। ਜਦੋਂ ਜਮਾਤ ਹੋ ਰਹੀ ਹੁੰਦੀ ਹੈ ਤੇ ਕਈ ਲੋਕਾਂ ਦੇ ਮੋਬਾਈਲ ਵੱਜਣੇ ਸ਼ੁਰੂ ਹੋ ਜਾਂਦੇ ਨੇ। ਅਗਰ ਬੰਦੇ ਦੇ ਐਸੇ ਦੋਸਤ ਹੋਣ ਜਿਹੜੇ ਨਮਾਜ਼ੀ ਹੋਣ ਤੇ ਕਦੀ ਵੀ ਕਿਸੇ ਦਾ ਮੋਬਾਈਲ ਨਮਾਜ਼ ਦੇ ਦੌਰਾਨ ਨਹੀਂ ਵੱਜੇਗਾ, ਕਿਉਂਕਿ ਹਰ ਬੰਦਾ ਉਦੋਂ ਮਸਜਿਦ ਦੇ ਵਿੱਚ ਹੋਵੇਗਾ। ਸਾਡਾ ਅਲਮੀਆ ਇਹ ਵੇ ਕਿ ਅਸੀਂ ਤਿਲਾਵਤੇ ਕੁਰਾਨੇ ਪਾਕ ਤੇ ਨਹੀਂ ਸੁਣਦੇ, ਲੇਕਿਨ ਅਸੀਂ ਗਾਣੇ ਬਹੁਤ ਜ਼ਿਆਦਾ ਸੁਣਨੇ ਆ। ਸਾਨੂੰ ਹਯਾ ਅਲ ਸਲਾਤ ਹਯਾ ਅਲ ਫਲਾਹ ਦੀ ਆਵਾਜ਼ ਆਵੇ ਵੀ ਤੇ ਅਸੀਂ ਮਸਜਿਦ ਦੀ ਤਰਫ ਨਹੀਂ ਜਾਂਦੇ, ਲੇਕਿਨ ਅਗਰ ਗਾਣੇ ਦਾ ਕੋਈ ਪ੍ਰੋਗਰਾਮ ਹੋਵੇ ਉਹਦੇ ਅਸੀਂ ਬਹੁਤ ਜ਼ਿਆਦਾ ਜਾਂਦੇ ਆ। ਮੈਂ ਕਈ ਐਸੇ ਲੋਕਾਂ ਨੂੰ ਜਾਣਨਾ ਵਾ ਕਿ ਜਿਨ੍ਹਾਂ ਕੋਲੋਂ ਪੁੱਛਿਆ ਜਾਏ ਨਾ ਕਿ ਤੁਸੀਂ ਨਮਾਜ਼ ਕਿਉਂ ਨਹੀਂ ਪੜ੍ਹਦੇ ਤੇ ਉਹ ਕਹਿੰਦੇ ਨੇ ਕਿ ਜੀ ਸਾਡੀ ਸਿਹਤ ਇਜਾਜ਼ਤ ਨਹੀਂ ਦਿੰਦੀ, ਅਸੀਂ ਬਿਮਾਰ ਰਹਿੰਦੇ ਆ, ਅਸੀਂ ਨਾ ਕਿਆਮ ਕਰ ਸਕਨੇ ਆ, ਨਾ ਸਾਡੇ ਕੋਲੋਂ ਰੁਕੂ ਹੁੰਦਾ ਹੈ, ਨਾ ਸਾਡੇ ਕੋਲੋਂ ਸਜਦਾ ਸਹੀ ਤਰ੍ਹਾਂ ਹੋ ਸਕਦਾ ਹੈ। ਕੋਈ ਬੰਦੇ ਜਦੋਂ ਕੋਈ ਪ੍ਰੋਗਰਾਮ ਹੁੰਦਾ ਹੈ ਗਾਣੇ ਵਜਾਣੇ ਦਾ ਉਹਦੇ ਵਿੱਚ ਸ਼ਾਮਲ ਹੁੰਦੇ ਨੇ, ਬਲਕਿ ਸਾਰੀ ਰਾਤ ਇੱਕ ਜਗ੍ਹਾ ਤੇ ਬਹਿ ਕੇ ਪ੍ਰੋਗਰਾਮ ਸੁਣਦੇ ਨੇ। ਕਈ ਲੋਕ ਐਸੇ ਨੇ ਕਿ ਜਿਹੜੇ ਆਪ ਵੀ ਗਾਉਂਦੇ ਨੇ, ਨਮਾਜ਼ ਵੱਲ ਗਿਆ ਉਹ ਕਿਆਮ ਨਹੀਂ ਕਰ ਸਕਦੇ ਜਾਂ ਉਹ ਬਹਿ ਨਹੀਂ ਸਕਦੇ ਕੁਰਸੀ ਤੇ ਵੀ ਮਸਜਿਦ ਦੇ ਵਿੱਚ। ਜਦੋਂ ਦੇਸੀ ਗਾਉਣ ਗਾਣੇ ਹੋਣ ਤੇ ਉਹ ਪੂਰੀ ਰਾਤ ਬਹਿ ਕੇ ਗਾਉਣ ਗਾ ਲੈਂਦੇ ਨੇ। ਇਹ ਬੜੀ ਹੀ ਸੋਚਣ ਵਾਲੀ ਗੱਲ ਏ ਕਿ ਅਸੀਂ ਕਿਸ ਤਰਫ ਜਾ ਰਹੇ ਹਾਂ। ਇਹ ਕੱਲ ਜੁਮੇ ਦੀ ਗੱਲ ਏ। ਇਮਾਮ ਸਾਹਿਬ ਨੇ ਜਦੋਂ ਦੁਆ ਕੀਤੀ ਹੈ ਨਾ ਤੇ ਬਾਅਦ ਵਿੱਚ ਉਹਨਾਂ ਨੇ ਕਿਹਾ ਕਿ ਜੀ ਇੱਕ ਐਲਾਨ ਸਮਾਤ ਫਰਮਾ ਲਓ। ਐਲਾਨ ਕੀ ਸੀ ਕਿ ਕੱਲ ਦਰਸੇ ਕੁਰਾਨ ਹੋਏਗਾ ਜ਼ੋਹਰ ਦੀ ਨਮਾਜ਼ ਤੋਂ ਬਾਅਦ। ਉਹਦਾ ਦੁਰਾਨੀਆ ਜਿਹੜਾ ਹੈ ਉਹ ਅੱਧੇ ਘੰਟੇ ਤੋਂ ਜ਼ਿਆਦਾ ਨਹੀਂ ਹੋਏਗਾ। ਇਮਾਮ ਸਾਹਿਬ ਇਸ ਗੱਲ ਤੇ ਜ਼ੋਰ ਦੇ ਰਹੇ ਸਨ, ਬਾਰ ਜ਼ੋਰ ਦੇ ਰਹੇ ਸਨ ਕਿ ਦਰਸੇ ਕੁਰਾਨ ਦਾ ਦੁਰਾਨੀਆ ਅੱਧੇ ਘੰਟੇ ਤੋਂ ਜ਼ਿਆਦਾ ਨਹੀਂ ਹੋਏਗਾ। ਬਾਅਦ ਵਿੱਚ ਇਮਾਮ ਸਾਹਿਬ ਨੇ ਇੱਕ ਇਨਸੈਂਟਿਵ ਵੀ ਦਿੱਤਾ ਹੈ ਕਿ ਦਰਸੇ ਕੁਰਾਨ ਤੋਂ ਬਾਅਦ ਲੰਗਰ ਸ਼ਰੀਫ ਵੀ ਹੋਵੇਗਾ। ਇਮਾਮ ਸਾਹਿਬ ਇਹ ਚਾਹ ਰਹੇ ਸਨ ਕਿ ਕਿਸੇ ਤਰ੍ਹਾਂ ਵੀ ਜਿਹੜੇ ਲੋਕ ਨੇ ਉਹ ਦਰਸੇ ਕੁਰਾਨ ਦੇ ਵਿੱਚ ਸ਼ਾਮਲ ਹੋਵਣ। ਸੱਚੀ ਦੱਸਿਆ ਜੇ ਕਿ ਅਗਰ ਕਿਤੇ ਕੋਈ ਗਾਣ ਵਜਾਣ ਦਾ ਪ੍ਰੋਗਰਾਮ ਹੁੰਦਾ ਜਿਹਦੇ ਵਿੱਚ ਕੋਈ ਫਨਕਾਰ ਆ ਕੇ ਗਾਣਾ ਗਾਉਂਦਾ ਤੇ ਕਿਆ ਜਿਹੜਾ ਮੇਜ਼ਬਾਨ ਹੈ ਉਹਨੂੰ ਇਹ ਦੱਸਣਾ ਪੈਂਦਾ ਕਿ ਸਿਰਫ ਅੱਧੇ ਘੰਟੇ ਦਾ ਪ੍ਰੋਗਰਾਮ ਹੋਵੇਗਾ, ਜਾਂ ਉਹਨੂੰ ਇਹ ਦੱਸਣਾ ਪੈਂਦਾ ਕਿ ਬਾਅਦ ਵਿੱਚ ਤੁਹਾਨੂੰ ਖਾਣਾ ਵੀ ਦਿੱਤਾ ਜਾਏਗਾ। ਮੈਂ ਕਹਿੰਦਾ ਵਾ ਨਹੀਂ, ਅਗਰ ਉਹ ਦੱਸਿਆ ਜਾਂਦਾ ਨਾ ਕਿ ਅੱਧੇ ਘੰਟੇ ਦਾ ਪ੍ਰੋਗਰਾਮ ਹੋਵੇਗਾ ਤੇ ਸੁਣਨ ਵਾਲੇ ਕਹਿੰਦੇ ਕਿ ਅਸੀਂ ਫਿਰ ਲੈਣ ਕੀ ਆਉਣਾ ਹੈ। ਕਮ ਸੇ ਕਮ 5-6 ਘੰਟੇ ਦਾ ਪ੍ਰੋਗਰਾਮ ਹੋਣਾ ਚਾਹੀਦਾ ਹੈ। ਮਸਜਿਦ ਦੇ ਵਿੱਚ ਅਗਰ ਅਸੀਂ 10 ਰੁਪਏ ਦੇਈਏ ਨਾ ਉਹਦੀ ਤਾਮੀਰ ਵਾਸਤੇ ਤੇ ਉਹ ਸਾਨੂੰ ਇੰਜ ਲੱਗਦਾ ਜਿਵੇਂ ਅਸੀਂ ਕਿੱਡਾ ਵੱਡਾ ਇਹਸਾਨ ਕਰ ਰਹੇ ਹਾਂ। ਗਾਉਣ ਵਾਲਿਆਂ ਉੱਤੇ ਅਸੀਂ 500 1000 ਅੱਜ ਕੱਲ ਇਹ ਟ੍ਰੈਂਡ ਚੱਲ ਗਿਆ ਹੈ ਕਿ ਡਾਲਰ ਵੀ ਸੱਟੇ ਜਾਂਦੇ ਨੇ, ਯੂਰੋ ਸੱਟੇ ਜਾਂਦੇ ਨੇ। ਹਾਲਾਂਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਮਸਜਿਦ ਵਾਸਤੇ ਦਿੱਤਾ ਹੈ ਉਹਦਾ ਹੀ ਫਾਇਦਾ ਹੈ ਤੇ ਜਿਹੜਾ ਅਸੀਂ ਇਸ ਤਰ੍ਹਾਂ ਲੁਟਾ ਦਿੰਦੇ ਹਾਂ ਗਾਣਿਆਂ ਤੇ ਉਹਦਾ ਕੋਈ ਫਾਇਦਾ ਨਹੀਂ। ਖੁਸ਼ ਰਵੋ, ਆਬਾਦ ਰਵੋ। ਅੱਲਾ ਹਾਫਿਜ਼।